ਭਗਵੰਤ ਮਾਨ ਸਾਹਿਬ ਸੀਐਮ ਬਣ ਤੋਂ ਪਹਿਲਾਂ ਖੁਦ ਆਪ ਉੱਥੇ ਬੈਨਰ ਲੈ ਕੇ ਜਾਂਦੇ ਰਹੇ ਨੇ, ਮੱਤੇਵਾੜੇ ਦਾ ਵਿਰੋਧ ਕਰਦੇ ਰਹੇ ਨੇ ਕੈਪਟਨ ਸਰਕਾਰ ਦੇ ਸਮੇਂ। ਪਰ ਅੱਜ ਸੀਐਮ ਸਾਹਿਬ ਨੂੰ ਸਮਝਾਉਣ ਦੀ ਲੋੜ ਸੀ। ਇਹ ਲੋਕਾਂ ਦਾ ਜਿਹੜੀ ਲੋਕਾਂ ਦੇ ਵੱਲੋਂ ਇੱਕ ਧਿਰ ਖੜੀ ਕੀਤੀ ਜਾਂਦੀ ਹੈ, ਉਹਦਾ ਪ੍ਰਭਾਵ ਸੀ ਜਾਂ ਸੀਐਮ ਸਾਹਿਬ ਇਸ ਗੱਲ ਬਾਬਤ ਬੇਸਮਝ ਸਨ। ਜਿਹੜੇ ਲੋਕ ਜ਼ਮੀਨੀ ਪੱਧਰ ਤੇ ਲੋਕਾਂ 'ਚ ਉੱਠਦੇ ਨੇ, ਜਦੋਂ ਰਾਜਗੱਦੀ ਤੇ ਆਉਂਦੇ ਨੇ ਤਾਂ ਸੌਂ ਜਾਂਦੇ ਨੇ ਰਾਜਗੱਦੀ ਤੇ ਆ ਕੇ, ਫਿਰ ਲੋਕ ਉਹਨਾਂ ਨੂੰ ਜਾਗ ਲਾਉਂਦੇ। ਇਹ ਤਾਂ ਜੀ ਕੁਰਸੀ ਦਾ ਨਸ਼ਾ ਹੀ ਭੈੜਾ ਹੁੰਦਾ। ਭਗਵੰਤ ਮਾਨ ਜੀ ਲੋਕਾਂ ਨਾਲ ਜੁੜੇ ਹੋਏ ਮੁੱਖ ਮੰਤਰੀ ਨੇ ਔਰ ਇਹਨਾਂ ਨੇ ਕੋਸ਼ਿਸ਼ ਕਰ ਰਹੇ ਨੇ ਇੱਕ ਬਦਲਾਅ ਦੀ, ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਬਦਲਾਅ ਜਿਹੜਾ ਵਾ ਸਾਡੇ ਚੰਗਿਆਈ ਲਈ ਆਵੇ। ਜਿਹੜੀ ਉੱਥੇ ਟੈਕਸਟਾਈਲ ਇੰਡਸਟਰੀ ਹੁਣ ਵੀ ਚੱਲ ਰਹੀ ਹੈ, ਟੈਕਸਟਾਈਲ ਦਾ ਗੜ੍ਹ ਹੈ ਲੁਧਿਆਣਾ, ਉਹਦੇ ਵਿੱਚ 1% ਤੋਂ ਵੱਧ ਪੰਜਾਬੀ ਲੇਬਰ ਨਹੀਂ ਹੈ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਪੰਜਾਬ ਦੇ ਲੋਕਾਂ ਵਾਸਤੇ ਬਹੁਤ ਵੱਡੀ ਖਬਰ ਹਾਲ ਦੇ ਵਿੱਚ ਆਈ ਹੈ, ਕਿਉਂਕਿ ਮੱਤੇਵਾੜਾ ਜੰਗਲ ਨੂੰ ਲੈ ਕੇ, ਜਿਹੜਾ ਉਜਾੜੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜਾ ਸੀ ਇੱਕ ਪਾਰਕ ਦਾ ਉਦਘਾਟਨ ਕੀਤਾ ਜਾਂਦਾ, ਇੰਡਸਟਰੀ ਲਾਉਣ ਦਾ ਦਾਅਵਾ ਕੀਤਾ ਜਾਂਦਾ, ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਹੈ। ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਜਿਹੜਾ ਸੀ ਉੱਥੇ ਟੈਕਸਟਾਈਲ ਪਾਰਕ ਲਗਾਉਣ ਦਾ ਮਤਾ ਪਾ ਦਿੱਤਾ ਜਾਂਦਾ ਹੈ। ਪਰ ਜਦੋਂ ਪੰਜਾਬ ਦੇ ਲੋਕ ਇਸ ਪਾਰਕ ਨੂੰ ਲੈ ਕੇ ਪਾਰਕ ਦਾ ਵਿਰੋਧ ਕਰਦੇ ਨੇ, ਪੰਜਾਬ ਦੇ ਨੇੜਲੇ ਪਿੰਡਾਂ ਦਾ ਉਜਾੜਾ, ਮੱਤੇਵਾੜਾ ਜੰਗਲ ਦਾ ਉਜਾੜੇ ਦੇ ਨਾਲ ਜਿਹੜਾ ਸੀ ਉੱਥੇ ਸਤਲੁਜ ਜਿਹੜਾ ਇੱਕ ਕੁਦਰਤੀ ਸਰੋਤ ਪੰਜਾਬ ਦਾ ਮੰਨਿਆ ਜਾਂਦਾ ਹੈ, ਉਸ ਦੇ ਜਿਹੜਾ ਸੀ ਤਬਾਹੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਵਿਰੋਧ ਕੀਤਾ ਜਾਂਦਾ ਹੈ। ਕੱਲ੍ਹ 10 ਜੁਲਾਈ ਵਾਲੇ ਦਿਨ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸਮਰਥਨ ਕੀਤਾ। ਅੱਜ ਸੀਐਮ ਭਗਵੰਤ ਮਾਨ ਨੇ ਮੀਟਿੰਗ ਬੁਲਾਈ ਸੀ ਐਕਸ਼ਨ ਰਿਵਿਊ ਕਮੇਟੀ ਦੇ ਨਾਲ। ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ, ਪਬਲਿਕ ਕਮੇਟੀ ਦੇ ਨਾਲ। ਉਹਨਾਂ ਦੇ ਮੈਂਬਰ ਸਾਡੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਰਣਜੋਤ ਸਿੰਘ ਹੈ ਜੀ, ਮੈਂ ਲੁਧਿਆਣੇ ਤੋਂ ਹਾਂ, ਵਾਤਾਵਰਨ ਪ੍ਰੇਮੀ ਹਾਂ ਤੇ ਪਬਲਿਕ ਐਕਸ਼ਨ ਕਮੇਟੀ ਜਿਹਨੇ ਪਿਛਲੇ 3 ਸਾਲ ਤੋਂ ਇਹ ਮੁਹਿੰਮ ਚਲਾਈ ਸੀ ਤੇ ਉਹਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ ਹੈ। ਪੰਜਾਬ ਦੇ ਲੋਕਾਂ ਵਾਸਤੇ ਖੁਸ਼ੀ ਦੀ ਖਬਰ ਕੀ ਹੈ? ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਹੈ, ਕਿਸ ਤਰ੍ਹਾਂ ਦੀ ਗੱਲਬਾਤ ਹੋਈ, ਕੀ ਦਾਅਵਾ ਕੀਤਾ ਗਿਆ ਉਹਨਾਂ ਵੱਲੋਂ? ਮੈਂ ਸਾਰੇ ਪੰਜਾਬ ਵਾਸੀਆਂ ਨੂੰ, ਵਾਤਾਵਰਨ ਪ੍ਰੇਮੀਆਂ ਨੂੰ ਔਰ ਪਬਲਿਕ ਐਕਸ਼ਨ ਕਮੇਟੀ ਨਾਲ ਜਿੰਨੇ ਵੀ ਸਹਿਯੋਗੀ ਸੰਸਥਾਵਾਂ ਨੇ ਤੇ ਜਿਹੜੇ ਵੀ ਬੱਚੇ ਤੇ ਨੌਜਵਾਨ ਬੁੱਢੇ ਉਹ ਜਲ ਕੇ ਆਏ ਤੇ ਜਿਨ੍ਹਾਂ ਨੇ ਆ ਕੇ ਕੱਲ੍ਹ ਦੇ ਮੋਰਚੇ ਵਿੱਚ ਵੀ ਹਾਜ਼ਰੀ ਲਵਾਈਆਂ ਤੇ ਸਾਡਾ ਭਰੋਸਾ ਬਣਿਆ, ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਸੁਹਿਰਦਤਾ ਦਿਖਾਉਂਦੇ ਹੋਏ ਪਬਲਿਕ ਐਕਸ਼ਨ ਕਮੇਟੀ ਨੂੰ ਇਨਵਾਈਟ ਕੀਤਾ ਤੇ ਅਸੀਂ ਉਹਨਾਂ ਨੂੰ ਇਸ ਪ੍ਰੋਜੈਕਟ ਦੇ ਜਿਹੜੇ ਆਉਣ ਵਾਲੇ ਭਵਿੱਖ ਵਿੱਚ ਨੁਕਸਾਨ ਦੱਸੇ ਕਿ ਇਸ ਤਰ੍ਹਾਂ ਇਸ ਵਾਤਾਵਰਨ ਨੂੰ ਖਰਾਬ ਹੋਣ ਦਾ ਖਦਸ਼ਾ ਹੈ, ਸਾਡਾ ਪਾਣੀ ਪਲੀਤ ਹੋਏਗਾ, ਸਾਡੀ ਹਵਾ ਦੂਸ਼ਿਤ ਹੋਏਗੀ, ਤੇ ਖਾਸ ਕਰਕੇ ਮੱਤੇਵਾੜਾ ਜੰਗਲ ਜਿਹੜਾ ਕਿ ਲਗਭਗ 4000 ਏਕੜ ਦੇ ਵਿੱਚ ਹੈ, ਉਹਦੇ ਵਿੱਚ ਜਿਹੜੇ ਬੇਜ਼ੁਬਾਨ ਪਸ਼ੂ ਪੰਛੀ ਨੇ ਜਿਹੜੇ ਬੋਲ ਨਹੀਂ ਸਕਦੇ, ਉਹਨਾਂ ਦੀ ਆਵਾਜ਼ ਬਣ ਕੇ ਅਸੀਂ ਆਏ ਹਾਂ। ਕਿ ਰਣਧੀਰ ਸਿੰਘ ਜੀ, ਇੱਕ ਸਾਰਥਕ ਜਿਹਾ ਸਵਾਲ ਕਰਦਾ ਹੈ ਕਿ ਭਗਵੰਤ ਮਾਨ ਸਾਹਿਬ ਸੀਐਮ ਬਣ ਤੋਂ ਪਹਿਲਾਂ ਖੁਦ ਆਪ ਉੱਥੇ ਬੈਨਰ ਲੈ ਕੇ ਜਾਂਦੇ ਰਹੇ ਨੇ, ਮੱਤੇਵਾੜੇ ਦਾ ਵਿਰੋਧ ਕਰਦੇ ਰਹੇ ਨੇ ਕੈਪਟਨ ਸਰਕਾਰ ਦੇ ਸਮੇਂ। ਪਰ ਅੱਜ ਸੀਐਮ ਸਾਹਿਬ ਨੂੰ ਸਮਝਾਉਣ ਦੀ ਲੋੜ ਸੀ। ਇਹ ਲੋਕਾਂ ਦਾ ਜਿਹੜੀ ਲੋਕਾਂ ਦੇ ਵੱਲੋਂ ਇੱਕ ਧਿਰ ਖੜੀ ਕੀਤੀ ਜਾਂਦੀ ਹੈ, ਉਹਦਾ ਪ੍ਰਭਾਵ ਸੀ ਜਾਂ ਸੀਐਮ ਸਾਹਿਬ ਇਸ ਗੱਲ ਬਾਬਤ ਬੇਸਮਝ ਸਨ? ਇਹ ਤਾਂ ਹੁਣ ਸੀਐਮ ਸਾਹਿਬ ਦੇ ਲਈ ਸਵਾਲ ਆ, ਉਹਨਾਂ ਨੂੰ ਪੁੱਛਣਾ ਚਾਹੀਦਾ। ਪਰ ਮੈਂ ਤਾਂ ਇਹ ਕਹਾਂਗਾ ਕਿ ਜੇ ਉਹਨਾਂ ਨੇ ਸਾਡਾ ਪਹਿਲਾਂ ਵੀ ਸਾਥ ਦਿੱਤਾ, ਆਮ ਆਦਮੀ ਪਾਰਟੀ ਦੇ ਕੁਝ ਨੁਮਾਇੰਦੇ ਜਿਹੜੇ ਅੱਜ ਮੰਤਰੀ ਪਦ 'ਤੇ ਨੇ ਜਾਂ ਸਪੀਕਰ ਸਾਹਿਬ ਨੇ ਸਾਡੇ, ਤੇ ਉਹਨਾਂ ਨੇ ਪਹਿਲਾਂ ਵੀ ਸਾਡਾ ਸਾਥ ਦਿੱਤਾ ਸੀ, ਤੇ ਹੁਣ ਵੀ ਇਸੇ ਸਰਕਾਰ ਨੇ ਇਹ ਫੈਸਲਾ ਲਿਆ ਕਿ ਮੱਤੇਵਾੜਾ ਪ੍ਰੋਜੈਕਟ ਕੈਂਸਲ ਹੋਏਗਾ। ਇਸ ਗੱਲ ਤੋਂ ਤਗਾਜ਼ਾ ਲਾਇਆ ਜਾਵੇ ਕਿ ਜਿਹੜੇ ਲੋਕ ਜ਼ਮੀਨੀ ਪੱਧਰ ਤੇ ਲੋਕਾਂ 'ਚ ਉੱਠਦੇ ਨੇ, ਜਦੋਂ ਰਾਜਗੱਦੀ ਤੇ ਆਉਂਦੇ ਨੇ ਤਾਂ ਸੌਂ ਜਾਂਦੇ ਨੇ ਰਾਜਗੱਦੀ ਤੇ ਆ ਕੇ, ਫਿਰ ਲੋਕ ਉਹਨਾਂ ਨੂੰ ਜਾਗ ਲਾਉਂਦੇ। ਇਹ ਤਾਂ ਜੀ ਕੁਰਸੀ ਦਾ ਨਸ਼ਾ ਹੀ ਭੈੜਾ ਹੁੰਦਾ, ਤੇ ਸ਼ਾਇਦ ਮੈਨੂੰ ਮਿਲ ਜੇ ਮੈਂ ਵੀ ਇਹੋ ਜਿਹਾ ਕੰਮ ਕਰਾਂ। ਪਰ ਭਗਵੰਤ ਮਾਨ ਜੀ ਲੋਕਾਂ ਨਾਲ ਜੁੜੇ ਹੋਏ ਮੁੱਖ ਮੰਤਰੀ ਨੇ ਔਰ ਇਹਨਾਂ ਨੇ ਕੋਸ਼ਿਸ਼ ਕਰ ਰਹੇ ਨੇ ਇੱਕ ਬਦਲਾਅ ਦੀ, ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਬਦਲਾਅ ਜਿਹੜਾ ਵਾ ਸਾਡੇ ਚੰਗਿਆਈ ਲਈ ਆਵੇ, ਸਾਡੇ ਪੰਜਾਬ ਦੇ ਭਵਿੱਖ ਲਈ ਆਵੇ, ਨੌਜਵਾਨੀ ਲਈ ਆਵੇ, ਤੇ ਸਾਡੀ ਕਿਸਾਨੀ ਲਈ ਆਵੇ, ਇੰਡਸਟਰੀ ਲਈ ਆਵੇ, ਤੇ ਸਾਰੇ ਹੀ ਖੁਸ਼ਹਾਲ ਹੋਣ ਤੇ ਪੰਜਾਬ ਮੁੜ ਫੇਰ ਤੋਂ ਨੰਬਰ 1 ਸੂਬਾ ਬਣ ਸਕੇ। ਜਿਹੜਾ ਪ੍ਰੋਜੈਕਟ ਮੱਤੇਵਾੜੇ ਦੇ ਕੋਲੋਂ ਰੱਦ ਕੀਤਾ ਗਿਆ ਹੈ, ਹੁਣ ਉਹਨੂੰ ਹੋਰ ਕਿਸੇ ਜਗ੍ਹਾ ਦੇ ਉੱਪਰ ਚੋਣ ਕੀਤੀ ਜਾ ਰਹੀ ਹੈ, ਜਾਂ ਉਹਨਾਂ ਦਾ ਇਸ ਬਾਬਤ ਕਹਿਣਾ ਕੀ ਸੀਗਾ? ਸੋ ਉਹਦੇ ਲਈ ਉਹਨਾਂ ਨੇ ਇਹ ਕਿਹਾ ਕਿ ਕੁਝ ਹੋਰ ਏਰੀਏ ਨੇ ਰਾਜਪੁਰੇ ਦੇ ਵਿੱਚ ਜਾਂ ਉਹਨਾਂ ਦੇ ਆਪਣੇ ਜਿਹੜਾ ਸੰਗਰੂਰ ਜ਼ਿਲ੍ਹਾ
ਉਹਦੇ ਵਿੱਚ ਕੁੱਪ ਕਲਾਂ ਦੇ ਲਾਗੇ ਜਾਂ ਰੋਪੜ ਡਿਸਟ੍ਰਿਕਟ ਵਿੱਚ ਅਸੀਂ ਇਹਨੂੰ ਰੀਲੋਕੇਟ ਕਰਾਂਗੇ। ਜੇ ਆਪਾਂ ਪੰਜਾਬ ਦੀ ਗੱਲ ਲਾਈਏ ਤਾਂ ਕਿਤੇ ਨਾ ਕਿਤੇ ਜਿਹੜੀਆਂ ਪਹਿਲਾਂ ਪਾਰਟੀਆਂ ਸੀ, ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਇਸੇ ਮੱਤੇਵਾੜਾ ਦੇ ਨਜ਼ਦੀਕ ਪ੍ਰੋਜੈਕਟ ਲਾਉਣ ਨੂੰ ਲੈ ਕੇ ਉਹਨਾਂ ਦੇ ਵੱਲੋਂ ਤਰਕ ਦਿੱਤਾ ਜਾਂਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਤੁਸੀਂ ਲੁਧਿਆਣਾ ਦੇ ਨਾਲ ਸੰਬੰਧਿਤ ਹੋ, ਲੁਧਿਆਣੇ ਦੇ ਨੇੜੇ ਪੈਂਦਾ ਹੈ, ਕਿ ਉੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਕਿੰਨਾ ਕੁ ਮਿਲਿਆ ਪੰਜਾਬ ਦੇ ਲੋਕਾਂ ਨੂੰ? ਜਿਹੜੀ ਉੱਥੇ ਟੈਕਸਟਾਈਲ ਇੰਡਸਟਰੀ ਹੁਣ ਵੀ ਚੱਲ ਰਹੀ ਹੈ, ਟੈਕਸਟਾਈਲ ਦਾ ਗੜ੍ਹ ਹੈ ਲੁਧਿਆਣਾ, ਉਹਦੇ ਵਿੱਚ 1% ਤੋਂ ਵੱਧ ਪੰਜਾਬੀ ਲੇਬਰ ਨਹੀਂ ਹੈ। ਜਿੰਨੀ ਵੀ ਲੇਬਰ ਹੈ ਉਹ ਯੂਪੀ ਬਿਹਾਰ ਤੋਂ ਜਾਂ ਹੋਰ ਸੂਬਿਆਂ ਤੋਂ ਹੈ। ਤੋ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਅਸੀਂ ਪੰਜਾਬੀਆਂ ਨੂੰ ਰੋਜ਼ਗਾਰ ਦੇਵਾਂਗੇ? ਪੰਜਾਬੀਆਂ ਨੂੰ ਰੋਜ਼ਗਾਰ ਉਦੋਂ ਹੀ ਮਿਲੂਗਾ ਜਦੋਂ ਉਹਨਾਂ ਦੇ ਕਿੱਤੇ ਦਾ ਕੰਮ ਮਿਲੇਗਾ, ਅਤੇ ਉਹਨਾਂ ਦਾ ਕਿੱਤਾ ਕਿਸਾਨੀ ਨਾਲ ਜੁੜਿਆ ਅਤੇ ਫਾਰਮਿੰਗ ਨਾਲ ਜੁੜਿਆ, ਐਗਰੋ ਪ੍ਰੋਸੈਸਿੰਗ ਇੰਡਸਟਰੀ ਨਾਲ ਜੁੜਿਆ, ਫੋਰੈਸਟਰੀ ਨਾਲ ਜੁੜਿਆ ਹੈ। ਅਤੇ ਅਸੀਂ ਹਲੇ ਅਨਐਕਸਪਲੋਰਡ ਏਰੀਏ ਜਿਹੜੇ ਐਗਰੀਕਲਚਰ ਦੇ ਹੈ ਉਹਨਾਂ ਲਈ ਵੀ ਸਲਾਹ ਦੇ ਕੇ ਆਏ ਹਾਂ ਕਿ ਜਿਵੇਂ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਜਾਂ ਫਰੂਟ ਹਾਰਟੀਕਲਚਰ, ਇਹ ਬਹੁਤ ਵੱਡੀ ਇੱਕ ਇੰਡਸਟਰੀ ਹੈ। ਅੱਜ ਅਸੀਂ ਟਮਾਟਰ ਦੀ ਕੀਮਤ ਤਾਂ 2 ਰੁਪਏ ਰਹਿ ਜਾਂਦੀ ਹੈ ਅਤੇ ਉਹੀ ਕੈਚਅਪ ਜਿਹੜੀ ਹੈ ਉਹ 150 ਰੁਪਏ ਦੀ ਬੋਤਲ 'ਚ ਹੋ ਜਾਂਦੀ ਹੈ। ਤੋ ਜੇ ਅਸੀਂ ਉਸ ਤਰ੍ਹਾਂ ਦੀ ਇੰਡਸਟਰੀ ਜਿਹੜੀ ਕਿ ਐਗਰੀਕਲਚਰ ਬੇਸਡ ਵੀ ਹੈ ਅਤੇ ਉਹੋ ਜਿਹੀ ਪ੍ਰਫੁੱਲਤ ਕਰੀਏ ਤਾਂ ਅਸੀਂ ਆਪਣੇ ਸੂਬੇ ਨੂੰ ਬਹੁਤ ਅੱਗੇ ਲਿਜਾ ਸਕਦੇ ਹਾਂ। ਪਹਿਲਾਂ ਵੀ ਇਸ ਤਰ੍ਹਾਂ ਦੀਆਂ 2 ਫੈਕਟਰੀਆਂ ਲੱਗੀਆਂ ਸੀ, ਇੱਕ ਬਟਾਲੇ ਦੇ ਵਿੱਚ ਲੱਗੀ ਸੀ, ਦੂਜੀ ਫੈਕਟਰੀ ਗੋਬਿੰਦਗੜ੍ਹ ਲੱਗੀ ਸੀ, ਅਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੀਆਂ ਉਹ ਫੈਕਟਰੀਆਂ ਬੰਦ ਪਈਆਂ ਨੇ, ਮਾਨ ਸਰਕਾਰ ਦੇ ਵੱਲੋਂ ਫਿਰ ਜ਼ੋਰ ਦੇ ਕੇ ਉਹਨਾਂ ਫੈਕਟਰੀਆਂ ਨੂੰ ਚਲਾਉਣਾ ਚਾਹੀਦਾ? ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਵੱਖ-ਵੱਖ ਸਮੇਂ ਵਿੱਚ ਅਲੱਗ-ਅਲੱਗ ਸਰਕਾਰਾਂ ਨੇ ਬੜੇ ਫੋਕਲ ਪੁਆਇੰਟ ਅਨਾਊਂਸ ਕੀਤੇ। ਜਗਰਾਓਂ ਕੋਲ ਫੋਕਲ ਪੁਆਇੰਟ ਹੈ, ਗੋਇੰਦਵਾਲ ਸਾਹਿਬ ਅੱਜ ਤੋਂ 40 ਸਾਲ ਪਹਿਲਾਂ ਫੋਕਲ ਪੁਆਇੰਟ ਅਨਾਊਂਸ ਹੋਇਆ ਸੀ, ਉਹ ਬੀਆਬਾਨ ਬਿਰਾਨ ਪਿਆ। ਤੋ ਇਹੋ ਜਿਹੀ ਇੰਡਸਟਰੀ ਉੱਧਰ ਸ਼ਿਫਟ ਕੀਤੀ ਜਾ ਸਕਦੀ ਹੈ, ਜਲੰਧਰ ਦੇ ਲਾਗੇ ਪੈਂਦਾ। ਅਤੇ ਬਹੁਤ ਸਾਰੀਆਂ ਜਲੰਧਰ ਦੀਆਂ ਵੀ ਆਪਣੀਆਂ ਸਮੱਸਿਆਵਾਂ ਨੇ, ਅਤੇ ਜਿਹੜੀ ਜਲੰਧਰ ਨੂੰ ਡੀਕੰਜੈਸਟ ਕਰਨ ਲਈ ਸਪੋਰਟਸ ਗੁੱਡਸ ਇੰਡਸਟਰੀ ਹੈ, ਲੈਦਰ ਇੰਡਸਟਰੀ ਹੈ, ਉਹ ਗੋਇੰਦਵਾਲ ਵੱਲ ਜਾ ਸਕਦੀ ਹੈ ਅਤੇ ਉਹ ਡੀਕੰਜੈਸ਼ਨ 'ਚ ਜਿਹੜਾ ਜਲੰਧਰ ਔਰ ਲੁਧਿਆਣੇ ਦਾ ਵਾਤਾਵਰਨ ਹੈ ਸ਼ੁੱਧ ਹੋ ਸਕਦਾ। ਨਾਲ ਹੀ ਉਹਨਾਂ ਨੇ ਯਕੀਨ ਦਿਖਾਇਆ ਜਿਹੜਾ ਬੁੱਢਾ ਦਰਿਆ, ਬੁੱਢਾ ਨਾਲਾ ਬਣ ਚੁੱਕਿਆ, ਉਹਦੀ ਸਫਾਈ ਲਈ ਵੀ ਅਸੀਂ ਕੋਈ ਨਾ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਵਾਂਗੇ ਅਤੇ ਬੁੱਢਾ ਦਰਿਆ ਨੂੰ ਵਾਪਸ ਪੁਰਾਣੇ ਤਰੀਕੇ ਨਾਲ ਉਹੋ ਜਿਹਾ ਹੀ ਸਾਫ਼ ਸੁਥਰਾ ਪਾਣੀ ਉਹਦੇ ਵਿੱਚ ਚੱਲਦਾ ਕਰਾਂਗੇ ਜਲਦੀ। ਮੱਤੇਵਾੜਾ ਜੰਗਲ ਦੀਆਂ ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਕਿ ਉੱਥੇ ਦਰਖਤਾਂ ਦੀ ਕਟਾਈ ਕੀਤੀ ਗਈ ਹੈ। ਉਹ ਦਰਖਤਾਂ ਦੀ ਜਿਹੜੀ ਕਟਾਈ ਹੈ ਸਰਕਾਰ ਵੱਲੋਂ ਕੀਤੀ ਗਈ ਹੈ ਜਾਂ ਕਿਸੇ ਨਿੱਜੀ ਵਿਅਕਤੀ ਵੱਲੋਂ ਕੀਤੀ ਗਈ ਹੈ? ਨਹੀਂ, ਜਿਹੜੇ ਇਸ ਤਰ੍ਹਾਂ ਜਿਹੜੇ ਡਿਵੈਲਪ ਫੋਰੈਸਟ ਹੁੰਦੇ ਆ ਉਹ ਸਰਕਾਰ ਦੇ ਵੀ ਹੁੰਦੇ ਆ। ਜੰਗਲਾਤ ਮਹਿਕਮਾ ਜਿੱਥੇ ਇੱਕ ਦਰਖਤ ਕੱਟਦਾ ਉੱਥੇ 2 ਲਗਾਉਂਦਾ। ਤੋ ਇੱਕ ਦਰਖਤ ਜਿਵੇਂ ਇੱਕ ਇਨਸਾਨ ਦੀ ਜ਼ਿੰਦਗੀ ਦੀ ਲਾਈਫ ਹੈ ਕਿ ਉਹਨੇ 50 ਸਾਲ 60 ਸਾਲ 70 ਸਾਲ ਜੀਣਾ ਅਤੇ ਉਸ ਤੋਂ ਬਾਅਦ ਉਹਨੇ ਡਿੱਗ ਪੈਣਾ, ਡਿੱਗ ਕੇ ਹਾਦਸੇ ਹੁੰਦੇ ਆ। ਤੋ ਜਦੋਂ ਦਰਖਤ ਦੀ ਉਮਰ ਪੂਰੀ ਹੋ ਜਾਏ ਅਤੇ ਉਹਨੂੰ ਕੱਟਣ 'ਚ ਹੀ ਭਲਾਈ ਹੈ। ਤੋ ਜੰਗਲਾਤ ਮਹਿਕਮਾ ਉਸ ਏਰੀਏ ਵਿੱਚ ਰਿਜ਼ਰਵ ਫੋਰੈਸਟ ਨੂੰ ਪਿਛਲੇ 25-30 ਸਾਲਾਂ ਤੋਂ ਰੀਜਨਰੇਟ ਕਰ ਰਿਹਾ। ਜਿਵੇਂ ਤੁਹਾਨੂੰ ਪੁਰਾਣੇ ਜਿਹੜੇ ਜੰਗਲ ਹੁੰਦੇ ਸੀ ਉਹਨਾਂ ਵਿੱਚ ਕਿੱਕਰ, ਬੋਹੜ ਅਤੇ ਬੇਲ ਦੇ ਦਰਖਤ ਅਤੇ ਹੋਰ ਬਹੁਤ ਸਾਰੇ ਦਰਖਤ ਹੁੰਦੇ ਸੀ। ਹੁਣ ਜਿਹੜੀ ਐਗਰੀਕਲਚਰ ਫੋਰੈਸਟਰੀ ਹੈ ਉਹ ਚਲੇ ਗਈ ਆ ਸਫੇਦਾ ਪੋਪੂਲਰ 'ਤੇ। ਚਲੋ ਐਨੀਹਾਓ ਉਹ ਇੱਕ ਕੈਸ਼ ਕਰੋਪ ਨੇ, ਉਹ ਵਿਕ ਜਾਂਦੇ ਆ। ਅਤੇ ਇਸੇ ਤਰ੍ਹਾਂ ਉੱਥੇ ਵੀ ਰੀਪਲਾਂਟੇਸ਼ਨ ਜ਼ਰੂਰ ਹੋ ਰਹੀ ਹੈ ਅਤੇ ਕਟਾਈ ਜਿਹੜੀ ਹੈ ਉਹ ਸਰਕਾਰੀ ਨਿਯਮਾਂ ਅਨੁਸਾਰ ਹੀ ਹੋ ਰਹੀ ਹੋਏਗੀ ਅਤੇ ਵਾਇਰਲ ਜ਼ਰੂਰ ਵੀਡੀਓ ਹੋਈ ਹੈ। ਅਤੇ ਪਰ ਇਹ ਸਰਕਾਰ ਤੋਂ ਫੋਰੈਸਟ ਡਿਪਾਰਟਮੈਂਟ ਜ਼ਿਆਦਾ ਵਧੀਆ ਜਵਾਬ ਦੇ ਸਕਦਾ। ਸਾਡੇ ਇੱਕ ਹੋਰ ਬਹੁਤ ਵੱਡਾ ਮਸਲਾ ਹੈ ਕਿ ਜਿਹੜਾ ਮੱਤੇਵਾੜੇ ਦੇ ਨਜ਼ਦੀਕ ਸੇਖੋਵਾਲ ਪਿੰਡ ਦੇ ਲੋਕ ਨੇ ਜਿਹੜੇ ਮੰਨਦੇ ਕਿ ਸਾਡੇ ਨਾਲ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧੋਖਾਧੜੀ ਕੀਤੀ ਹੈ ਉਹਨਾਂ ਲੋਕਾਂ ਦੇ ਵਸੇਬੇ ਨੂੰ ਲੈ ਕੇ, ਕਿਉਂਕਿ ਉਹਨਾਂ ਲੋਕਾਂ ਦਾ ਉਜਾੜਾ ਆਉਣ ਵਾਲੇ ਸਮੇਂ ਵਿੱਚ ਹੋਣਾ ਸੀ। ਉਹਨਾਂ ਲੋਕਾਂ ਪ੍ਰਤੀ ਕੀ ਕਹਿਣਾ ਚਾਹੁੰਦੇ? ਦੇਖੋ, ਜੇ ਸਟੇਟਸ ਜਿਵੇਂ ਭਗਵੰਤ ਮਾਨ ਜੀ ਨੇ ਕਿਹਾ ਕਿ ਅਸੀਂ ਉਸ ਨੂੰ ਰਿਵਿਊ ਕਰਾਂਗੇ, ਉਸ ਡਿਸੀਜਨ ਨੂੰ, ਕਿ ਉਹ ਇਹਨੂੰ ਰਿਵਰਟ ਬੈਕ ਐਜ਼ ਇਟ ਇਜ਼ ਵੀ ਕਰ ਸਕਦੇ ਆ। ਠੀਕ ਹੈ, ਅਸੀਂ ਉਹਨਾਂ ਕਿਸਾਨਾਂ ਵੱਲੋਂ ਵੀ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਇਸ ਪ੍ਰੋਜੈਕਟ ਨੂੰ ਸ਼ੈਲਵ ਕੀਤਾ ਹੈ ਤਾਂ ਪਿਛਲੀ ਸਰਕਾਰ ਦੇ ਲਏ ਹੋਏ ਡਿਸੀਜਨ ਜਿਹੜੇ ਆ ਉਹ ਵੀ ਗਲਤ ਸੀਗੇ, ਉਹਨਾਂ ਦਾ ਵੀ ਅਸੀਂ ਤੇ ਪਿੰਡ ਵਾਲੇ ਵਿਰੋਧ ਕਰ ਰਹੇ ਸੀ ਅਤੇ ਉਹਨਾਂ ਨੂੰ ਵੀ ਜਲਦੀ ਰੱਦ ਕੀਤਾ ਜਾਵੇ। ਅਤੇ ਉਹਨਾਂ ਨੇ ਚੀਫ ਸੈਕਟਰੀ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਕਿ ਉਹ ਰਿਵਿਊ ਕਰਕੇ ਇਹਨੂੰ ਉਹਨਾਂ ਦੇ ਨੋਟਿਸ 'ਚ ਲਿਆਉਣ ਅਤੇ ਅਸੀਂ ਫਿਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਾਂਗੇ ਉਹਨਾਂ ਦਾ ਵਸੇਬੇ ਲਾ ਵੀ ਉਹ ਖਿਆਲ ਕਰਨ। ਪੰਜਾਬ ਦੇ ਲੋਕਾਂ ਦੇ ਵਾਸਤੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਬਹੁਤ ਖੁਸ਼ੀ ਵਾਲੀ ਖਬਰ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ
ਐਕਸ਼ਨ ਲਿਆ ਸੀ। ਉਸ ਤੋਂ ਬਾਅਦ ਮਾਨ ਸਰਕਾਰ ਵੀ ਉਹਨਾਂ ਰਾਹਾਂ ਦੇ ਉੱਪਰ ਚੱਲਦੀ ਆਈ, ਰਵਾਇਤੀ ਪਾਰਟੀਆਂ ਵਾਲੇ ਰਸਤਿਆਂ ਦੇ ਉੱਪਰ। ਪਰ ਲੋਕਾਂ ਨੇ ਕਿਤੇ ਨਾ ਕਿਤੇ ਵਿਰੋਧੀ ਧਿਰ ਬਣ ਕੇ ਜਾਗ ਲਗਾਈ ਹੈ ਔਰ ਮਾਨ ਸਰਕਾਰ ਦੀ ਜਾਗ ਖੁੱਲੀ ਹੈ। ਔਰ ਜਿਹੜੀ ਪਬਲਿਕ ਕਮੇਟੀ ਸੀ ਉਹਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਮਾਨ ਸਰਕਾਰ ਨੇ ਇਹ ਜਿਹੜਾ ਪ੍ਰੋਜੈਕਟ ਹੈ ਉਹ ਰੱਦ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਕੀਤਾ ਜਾਂਦਾ ਹੈ, ਇਸ ਪ੍ਰੋਜੈਕਟ ਨੂੰ ਲੈ ਕੇ ਕਿਹੜੀ ਜਗ੍ਹਾ ਦੇ ਉੱਪਰ ਲਗਾਇਆ ਜਾਂਦਾ ਹੈ। ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰੋਜੈਕਟ ਤਾਂ ਨਹੀਂ ਉਲੀਕਿਆ ਜਾਏਗਾ। ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀਆਂ ਸਮਾਜ ਸੇਵੀ ਜਾਂ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਸਮਾਜ ਦੀ ਭਲਾਈ ਵਾਸਤੇ ਕਿਸ ਤਰੀਕੇ ਦੇ ਨਾਲ ਯੋਗਦਾਨ ਪਾਇਆ ਜਾਂਦਾ ਹੈ ਕਿ ਬੁੱਢੇ ਨਾਲੇ ਨੂੰ ਵੀ ਸਾਫ਼ ਕਰਨ ਵਾਸਤੇ ਮਾਨ ਸਰਕਾਰ ਵੱਲੋਂ ਕੋਈ ਨਾ ਕੋਈ ਨੀਤੀ ਅਪਣਾਈ ਜਾਂਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।